ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਦਿੱਲੀ ਦੀ ਸਿਆਸਤ ਦੀ। ਜੈਨ ਤੇ ਸਿਸੋਦੀਆ ਤੋਂ ਬਾਅਦ ਕਹਿੰਦੇ ਸ਼ਰਾਬ ਘੁਟਾਲੇ ਨੇ ਸੰਜੇ ਵੀ ਗ੍ਰਿਫਤਾਰ ਕਰਵਾਤਾ ਜੀ, ਸੰਜੇ ਸਿੰਘ। ਬਿਲਕੁਲ ਪ੍ਰਵੀਨ ਜੀ, ਇੱਕ ਵਪਾਰੀ ਹੈ ਹਾਂਜੀ। ਤੇ ਉਹ ਵਪਾਰੀ ਇਸ ਮਾਮਲੇ 'ਚ ਘਿਰਦਾ ਤੇ ਘਿਰਨ ਤੋਂ ਬਾਅਦ ਸਰਕਾਰੀ ਗਵਾਹ ਬਣ ਜਾਂਦਾ, ਅਰੋੜਾ। ਠੀਕ ਹੈ ਜੀ। ਤੇ ਉਹ ਕਹਿੰਦਾ ਜੀ ਮੇਰੇ ਰੈਸਟੋਰੈਂਟ ਦੇ ਵਿੱਚ ਇਹ ਮੀਟਿੰਗ ਹੋਈ ਸੀ ਤੇ ਹੋਰ ਵਪਾਰੀ ਵੀ ਬੁਲਾਏ ਸੀ ਤੇ ਜੀ ਕਹਿੰਦੇ ਕਿ ਉੱਥੇ ਹੀ ਮੇਰੇ ਨਾਲ ਸਾਰੀ ਗੱਲਬਾਤ ਹੁੰਦੀ ਹੈ ਤੇ ਮੇਰੇ ਤੋਂ ਫੰਡ ਮੋਟਾ ਲਿਆ ਜਾਂਦਾ, ਮੈਨੂੰ ਕੇਜਰੀਵਾਲ ਨਾਲ ਮਿਲਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਅਗਲੀ ਵਾਰ ਸਾਡੀ ਜਦ ਸਰਕਾਰ ਆਊਗੀ ਤਾਂ ਸ਼ਰਾਬ ਨੀਤੀ 'ਚ ਅਸੀਂ ਕਾਰੋਬਾਰੀਆਂ ਨੂੰ ਵੱਡਾ ਫਾਇਦਾ ਕਰਾਂਗੇ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਪੁਰਾਣੀ ਸ਼ਰਾਬ ਨੀਤੀ ਚੱਲਦੀ ਸੀ ਉਹਦੇ ਤਹਿਤ 60% ਸਰਕਾਰੀ ਦੁਕਾਨਾਂ ਸੀ ਜੀ, ਸ਼ਰਾਬ ਦੀਆਂ, 40% ਪ੍ਰਾਈਵੇਟ ਠੇਕੇਦਾਰਾਂ ਨੂੰ ਅਲਾਟ ਹੋਏ ਹੋਏ ਠੇਕੇ ਸੀ। ਠੀਕ ਹੈ ਜੀ। ਪਰ ਜਿਹੜੀ ਨਵੀਂ ਨੀਤੀ ਲਾਗੂ ਕੀਤੀ ਕੇਜਰੀਵਾਲ ਜੀ ਨੇ, ਉਹਦੇ ਵਿੱਚ ਪ੍ਰਾਈਵੇਟ ਦੁਕਾਨਾਂ ਹੀ ਰਹਿ ਗਈਆਂ, ਸਰਕਾਰੀ ਸਾਰੀਆਂ ਹੀ ਖਾ ਲਈਆਂ ਤੇ ਉਹ 'ਚ ਕਮਿਸ਼ਨ ਵਾਲਾ ਖੇਡ ਬਹੁਤ ਵੱਡਾ ਸੀ, ਜਿਹਦੇ ਵਿੱਚੋਂ ਕਹਿੰਦੇ ਸੀਗੇ ਤੁਹਾਨੂੰ ਤੁਹਾਡਾ ਹਿੱਸਾ ਉਨਾ ਹੀ ਮਿਲਦਾ ਰਹਿਣਾ, ਬਾਕੀ ਸਾਡਾ ਹਿੱਸਾ ਸਾਨੂੰ ਮਿਲਣਾ ਚਾਹੀਦਾ। ਠੀਕ ਹੈ। ਸੋ ਉਧਰ ਸ਼ਕੇਸ਼ ਠੱਗ ਨੇ ਇਸ ਮਾਮਲੇ 'ਚ ਕਈ ਚੈਟ, ਕਈ ਖਬਰਾਂ, ਕਈ ਰਿਕਾਰਡ ਅਦਾਲਤਾਂ ਤੱਕ ਕੋਈ ਪਹੁੰਚਦਾ ਕੀਤਾ। ਵੈਸੇ ਉਹ ਆਪ ਹੀ ਠੱਗ ਹੈ, ਪਰ ਠੱਗ ਠੱਗਾਂ ਦੀ ਜਾਣਕਾਰੀ ਵੱਧ ਰੱਖਦੇ ਹੁੰਦੇ ਨੇ, ਇਸ ਲਈ ਉਹਨੇ ਜਾਣਕਾਰੀ ਕਾਫੀ ਜਨਤਕ ਕੀਤੀ। ਉਹ ਮਾਮਲਾ ਵੀ ਕਾਫੀ ਹੁਣ ਇਹ ਤੀਜੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ, ਸੰਜੇ ਸਿੰਘ, ਜਿਹੜੇ ਅੰਦਰ ਗਏ ਨੇ ਇਸੇ ਸ਼ਰਾਬ ਘੁਟਾਲੇ ਦੇ ਮਾਮਲੇ 'ਚ। ਬੇਸ਼ੱਕ ਸੰਜੇ ਸਿੰਘ ਸਿੱਧੇ ਸ਼ਾਮਲ ਨਹੀਂ ਹੈਗੇ ਸਰਕਾਰ 'ਚ, ਹਾਂਜੀ ਹਾਂਜੀ, ਉਹ ਇਸ ਮੌਕੇ ਰਾਜ ਸਭਾ ਮੈਂਬਰ ਨੇ, ਉਹ ਦਿੱਲੀ ਸਰਕਾਰ ਦਾ ਹਿੱਸਾ ਨਹੀਂ ਹੈਗੇ। ਹਾਂਜੀ ਹੈ ਤੇ ਮਨੀਸ਼ ਸਿਸੋਦੀਆ ਇਸ ਵਿਭਾਗ ਦੇ ਮੰਤਰੀ ਰਹੇ ਨੇ ਤੇ ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਸੀ। ਉਹ ਤੋਂ ਪਹਿਲਾਂ ਜੈਨ ਇਹਨਾਂ ਦਾ ਮੰਤਰੀ, ਜਿਹੜਾ ਸਿਹਤ ਮੰਤਰੀ ਹੈ। ਸੋ ਜੈਨ ਇੱਕ ਵੱਖਰੇ ਮਾਮਲਿਆਂ ਨਾਲ ਅੰਦਰ ਆ, ਸਿਸੋਦੀਆ ਇਸੇ ਮਾਮਲੇ 'ਚ ਅੰਦਰ ਆ। ਤੇ ਹੁਣ ਇਸੇ ਮਾਮਲੇ 'ਚ ਬੈਠਕਾਂ ਦਾ ਆਧਾਰ ਜਾਂ ਕਮਿਸ਼ਨ ਦਾ ਆਧਾਰ ਜਾਂ ਪੈਸੇ ਦਾ ਆਧਾਰ ਜਿਹੜਾ ਵੀ ਈਡੀ ਨੂੰ ਪਤਾ, ਕਿਉਂਕਿ ਮਾਮਲਾ CBI ਤੋਂ ਸ਼ੁਰੂ ਹੋ ਕੇ ਈਡੀ ਕੋਲ ਗਿਆ ਤੇ ਉਹ ਤੋਂ ਬਾਅਦ ਸੰਜੇ ਸਿੰਘ ਨੂੰ ਮਤਲਬ 10 ਘੰਟੇ 11 ਘੰਟੇ ਕੱਲ ਘਰੇ ਪੁਣਛਾਣ ਚੱਲਦੀ ਆ, ਛਾਪੇਮਾਰੀ ਚੱਲਦੀ ਆ, ਪੁੱਛ ਪੜਤਾਲ ਚੱਲਦੀ ਆ ਤੇ ਉਹ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਜੀ। ਸੋ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਖਤਰਾ ਇੱਥੇ ਖੜਾ ਹੈ ਕਿ ਇਸ ਮਾਮਲੇ 'ਚ ਦਿਨੇਸ਼ ਆਪਣਾ ਜਿਹੜਾ ਚੱਡਾ ਹੈ, ਰਾਘਵ ਚੱਡਾ, ਉਹਦਾ ਵੀ ਨਾਮ ਬੋਲਦਾ ਤੇ ਇਸ ਮਾਮਲੇ 'ਚ ਕੇਜਰੀਵਾਲ ਤੇ ਵੀ ਸਵਾਲੀਆ ਚਿੰਨ੍ਹ ਲੱਗਿਆ। ਠੀਕ ਹੈ। ਤੇ ਕੀ ਇਹ ਮਾਮਲਾ ਹੁਣ ਰਾਘਵ ਚੱਡਾ ਜਾਂ ਕੇਜਰੀਵਾਲ ਤੱਕ ਵੀ ਆ ਰਿਹਾ? ਤੇ ਦੂਸਰੇ ਪਾਸੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਈਡੀ ਦਾ ਰਿਕਾਰਡ ਜਿਹੜਾ ਬੋਲਦਾ ਹੈ, ਉਹ ਬੋਲਦਾ ਹੈ ਜੀ ਕਿ 8 ਸਾਲਾਂ 'ਚ ਈਡੀ ਨੇ 27 ਗੁਣਾ ਛਾਪੇ ਵੱਧ ਗਏ। ਇਹਨਾਂ 8 ਸਾਲਾਂ ਦੇ ਵਿੱਚ ਈਡੀ ਦੀ ਛਾਪੇਮਾਰੀ 27 ਗੁਣਾ ਵੱਧ ਗਈ ਤੇ ਹੋਰ ਛੱਡੋ, ਇਹ 27 ਗੁਣਾ ਦੇ ਵਿੱਚੋਂ 95% ਜਿਹੜੇ ਛਾਪੇ ਨੇ ਉਹ ਵਿਰੋਧੀ ਦਲਾਂ ਦੇ ਲੀਡਰਾਂ ਤੇ ਨੇ। ਠੀਕ ਹੈ। ਸੋ ਇਸ ਲਈ ਈਡੀ ਦੀ ਕਾਰਵਾਈ ਸ਼ੱਕੀ ਤਾਂ ਹੈਗੀ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਜੇ ਖਹਿਰਾ ਫੜੀਏ ਉਹ ਤਸਕਰ, ਜੇ ਸੰਜੇ ਸਿੰਘ ਫੜੀਏ ਤਾਂ ਉਹ ਸਾਧ। ਹਾਂ ਬਿਲਕੁਲ, ਇਸ ਲਈ ਸਵਾਲ ਤਾਂ ਹੋਣਗੇ ਨਾ। ਸੋ ਸਾਰਿਆਂ ਨੂੰ ਪਤਾ ਹੈ ਕਿ ਉਹ ਸੰਜੇ ਸਿੰਘ ਹੈ ਜਿਹੜਾ ਬਾਥਰੂਮ ਚੱਪਲ ਪਾ ਕੇ ਹਰਿਆਣਾ ਰੋਡਵੇਜ਼ ਦੀ ਬੱਸ 'ਚ ਪੰਜਾਬ ਆਉਂਦਾ ਹੁੰਦਾ ਸੀ ਤੇ ਇੱਥੇ ਸਰਾਵਾਂ 'ਚ ਕਮਰਾ ਲੱਭਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਮੈਨੂੰ ਸੁੱਕੀ ਸਬਜ਼ੀ ਤੇ ਨਾਲ 2 ਪ੍ਰਸ਼ਾਦੇ ਮਿਲ ਜਾਣਗੇ। ਤੇ ਅੱਜ ਉਹ ਸੰਜੇ ਸਿੰਘ ਜਹਾਜ਼ ਤੋਂ ਥੱਲੇ, ਕਰੋੜਾਂ ਦੀ ਗੱਡੀ ਤੋਂ ਥੱਲੇ, ਇਹਨਾਂ 5 ਸਟਾਰ ਹੋਟਲਾਂ ਤੋਂ ਥੱਲੇ ਪੈਰ ਨਹੀਂ ਰੱਖਦਾ। ਜੀ ਬਿਲਕੁਲ। ਤੇ ਇਹ ਸਾਰੀ ਆਮ ਆਦਮੀ ਪਾਰਟੀ ਦਾ ਵਰਤਾਰਾ, ਰੂਪ ਰੰਗ ਬਦਲਿਆ ਦਿਖਦਾ। ਤੇ ਫਿਰ ਇਹਦਾ ਮਤਲਬ ਕੁਛ ਤਾਂ ਦਾਲ 'ਚ ਕਾਲਾ ਹੈਗਾ। ਤੇ ਜੇ ਖਹਿਰੇ ਦੀ ਮਾਮਲੇ ਦੀ ਜਾਂਚ ਤੁਸੀਂ ਕਹਿੰਦੇ ਹੋ ਸਹੀ ਆ, ਤੇ ਤੁਹਾਡੇ ਮਾਮਲੇ ਦੀ ਜਾਂਚ ਵੀ ਸਹੀ ਹੋਣੀ ਭਾਈ। ਕੋਈ ਨਾ ਕਰਾ ਲਓ ਜਾਂਚ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ। ਬਿਲਕੁਲ ਜੀ। ਜੇ ਬਦਲਾਖੋਰੀ ਹੋਊਗੀ ਤਾਂ ਵੀ ਲੋਕਾਂ ਨੂੰ ਪਤਾ ਲੱਗ ਜੂ, ਲੁਕਿਆ ਤਾਂ ਨਹੀਂ ਕੁਛ ਰਹਿੰਦਾ ਨਾ। ਹੁਣ ਕਹਿੰਦੇ ਜੀ ਸਰਕਾਰ ਡਰੀ ਹੋਈ ਆ, ਮੋਦੀ ਡਰਿਆ ਹੋਇਆ ਹੈ ਤੇ ਇਸ ਲਈ ਕਹਿੰਦੇ ਸਾਡੇ ਤੇ ਇਹ ਕਾਰਵਾਈ ਹੋ ਰਹੀ। ਸੋ ਜਦੋਂ ਕੇਂਦਰੀ ਏਜੰਸੀਆਂ ਤੁਹਾਡੇ ਤੇ ਕਾਰਵਾਈ ਕਰਨ ਤਾਂ ਉਹ ਬਦਲਾਖੋਰੀ, ਜਦੋਂ ਤੁਸੀਂ ਕਿਸੇ ਲੀਡਰ ਤੇ ਕਾਰਵਾਈ ਕਰੋ ਤਾਂ ਤੁਸੀਂ ਬੜੇ ਨਿਰਪੱਖ। ਸੋ ਇਹ ਵੀ ਇਹਦੇ ਨਾਲ ਚਰਚਾ। ਪਰ ਸਭ ਤੋਂ ਵੱਡਾ ਮਾਮਲਾ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਫੈਕਟਰੀ ਦੇ ਮੂਹਰੇ ਧਰਨਾ ਚੱਲਦਾ, ਹਾਂਜੀ, ਉਸ ਸ਼ਰਾਬ ਫੈਕਟਰੀ ਦੇ ਮਾਲਕ ਦੀਆਂ ਤਾਰਾਂ ਵੀ ਇਸ ਦਿੱਲੀ ਦੀ ਐਕਸਾਈਜ਼ ਪਾਲਿਸੀ, ਜੀ ਬਿਲਕੁਲ ਸਹੀ ਹੈ, ਤੇ ਉਹ ਤਾਰਾਂ ਜੁੜ ਕੇ ਵਾਪਸ ਕਰੰਟ ਪੰਜਾਬ 'ਚ ਵੀ ਛੱਡ ਗਈਆਂ। ਪੰਜਾਬ ਨੇ ਦਿੱਲੀ ਵਾਲੀ ਇਹੀ ਐਕਸਾਈਜ਼ ਵਾਲੀ ਪਾਲਿਸੀ ਨੂੰ ਕਾਪੀ ਕੀਤਾ ਜੀ, ਦਿੱਲੀ ਵਾਲਿਆਂ ਨੇ ਵਾਪਸ ਲੈ ਲਈ। ਸਵਾਲ ਵੱਡਾ ਇਹੀ ਰਿਹਾ ਕਿ ਜਿਸ ਪਾਲਿਸੀ ਨੂੰ ਤੁਸੀਂ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਦੱਸਦੇ ਸੀ, ਤੁਸੀਂ ਉਹਨੂੰ ਮਹੀਨਿਆਂ 'ਚ ਵਾਪਸ ਲੈ ਗਏ। ਇਹਦਾ ਮਤਲਬ ਕੁਛ ਤਾਂ ਗੜਬੜ ਸੀ। ਵਾਪਸ ਕਿਉਂ ਲਈ ਫਿਰ? ਤੇ ਹੁਣ ਤੁਸੀਂ ਉਸ ਮਾਮਲੇ 'ਚ ਘਿਰ ਵੀ ਗਏ ਹੋ।
ਸੋ ਇਸ ਲਈ ਇਸ ਮਾਮਲੇ 'ਚ ਚਾਹੇ ਆਮ ਆਦਮੀ ਪਾਰਟੀ ਦਾ ਤੀਜਾ ਲੀਡਰ ਆ ਸੰਜੇ ਸਿੰਘ, ਪਰ ਉਹ ਤੋਂ ਬਾਅਦ ਵਾਲਾ ਕੌਣ ਹੋਊਗਾ, ਇਸ ਨੂੰ ਲੈ ਕੇ ਚਰਚਾ ਖੂਬ ਆ ਕਿ ਕੀ ਉਹ ਰਾਘਵ ਚੱਡਾ ਜਾਂ ਕੇਜਰੀਵਾਲ ਤੱਕ ਸਿੱਖ ਜਾਣ ਦੀ ਤਿਆਰੀ ਆ, ਤੇ ਉਹ ਤੋਂ ਬਾਅਦ ਇਹ ਪੰਜਾਬ ਵੀ ਆਉਣਾ, ਪੰਜਾਬ ਦੇ ਕਈ ਅਫਸਰ, ਕਈ ਠੇਕੇਦਾਰ ਤੇ ਸਰਕਾਰ ਦੇ ਕਈ ਚਿਹਰੇ ਮੋਹਰੇ ਵੀ ਇਹਦੇ ਵਿੱਚ ਸਵਾਲਾਂ ਦੇ ਘੇਰੇ 'ਚ। ਜੀ। ਤੇ ਇੱਕ ਗੱਲ ਹੋਰ ਸ਼ਰਮਾ ਜੀ ਕਰਦੇ ਜਾਈਏ ਵੀ ਜਦੋਂ ਤਾਂ ਚੋਣਾਂ ਸੀਗੀਆਂ ਉਹ ਤਾਂ ਤੁਸੀਂ ਕਹਿੰਦੇ ਸੀ ਇੰਨੇ 1000 ਕਰੋੜ ਰੁਪਈਆ ਆਊਗਾ ਮਾਈਨਿੰਗ ਦੇ ਵਿੱਚੋਂ, ਜਿਹੜੀ ਮਾਈਨਿੰਗ ਹੁੰਦੀ ਹੈ। ਹੁਣ ਜੇ ਕੋਈ ਮਾਈਨਿੰਗ ਰੋਕਦਾ ਹੈ ਕੋਈ ਐਸਐਸਪੀ ਤਾਂ ਉਹਦਾ ਤਬਾਦਲਾ ਹੋ ਜਾਂਦਾ। ਕੀ ਇਹ ਬਦਲਾਅ? ਜੀਜਾ ਜੀ ਆ ਜਾਂਦੇ, ਹਾਂਜੀ ਜੀਜਾ ਜੀ ਆ ਜਾਂਦੇ ਇਹਨਾਂ ਵਿੱਚ। ਹਾਂਜੀ, ਬਿਲਕੁਲ।